ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਸਿਆਸੀ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਗੁਰਬਾਣੀ ਵਿਚਾਰ। ਸੋ ਆਪਾਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਪਹਿਲੀ ਮਾਘ ਹੈ ਜੀ। ਮਾਘ ਦਾ ਮਹੀਨਾ, ਜਿੱਥੇ ਅਸੀਂ ਜੇ ਇਤਿਹਾਸ ਦੇ ਹਵਾਲੇ ਨਾਲ ਦੇਖੀਏ, ਬੇਸ਼ੱਕ ਥੋੜ੍ਹੇ ਬਹੁਤ ਇਸ 'ਚ ਆਪਸੀ ਡਿਫਰੈਂਸਿਸ ਨੇ ਹਿਸਟੋਰੀਅਨਸ ਦੇ, ਕਿ ਜਿਹੜੀ ਜੰਗ ਜੂਨ ਦੇ ਵਿੱਚ ਲੜੀ ਗਈ ਖਿਦਰਾਣੇ ਦੀ ਢਾਬ 'ਤੇ, ਜਿੱਥੇ ਅੱਜ ਮੁਕਤਸਰ ਸਾਹਿਬ ਹੈ, ਪਰ ਇਸ ਨੂੰ ਮੁਕਤਸਰ ਸਾਹਿਬ ਮਾਘੀ ਦੇ ਦਿਨ 'ਤੇ ਮਨਾਉਣ ਦਾ, ਜਿਹਨੂੰ ਕਹਿੰਦੇ ਵੀ ਮਾਘੀ ਦਾ ਮੇਲਾ ਨੇ, ਇਹ ਰਵਾਇਤ ਜਿਹੜੀ ਹੈ ਉੱਥੇ ਐਸਟੈਬਲਿਸ਼ ਹੋਈ। ਔਰ ਬੜਾ ਵੱਡਾ ਇਕੱਠ, ਕਿਉਂਕਿ ਅੱਜ ਅਸੀਂ 13 ਤਰੀਕ ਨੂੰ ਗੱਲ ਕਰ ਰਹੇ ਹਾਂ, ਉੱਥੇ ਜਿਹੜੇ ਹਿੰਦੂ ਕੈਲੰਡਰ ਮੁਤਾਬਕ ਤਾਂ 14 ਜਨਵਰੀ ਨੂੰ ਹੀ ਲੈ ਜਾਂਦੇ ਨੇ। ਸੋ ਉੱਥੇ ਆਲਰੇਡੀ ਲੱਖਾਂ ਲੋਕ ਇਕੱਠੇ ਹੋ ਰਹੇ ਨੇ, ਔਰ ਇਹ ਸਾਰਾ ਕਈ ਹਫ਼ਤੇ, ਪਿਛਲੇ ਹਫ਼ਤੇ ਤੋਂ ਹੀ ਦੀਵਾਨ ਚੱਲ ਰਹੇ ਨੇ। ਸੋ ਇਹ ਉਹਨਾਂ 40 ਮੁਕਤਿਆਂ ਦੀ ਯਾਦ ਦੇ ਵਿੱਚ, ਜਿਨ੍ਹਾਂ ਨੂੰ ਮੁਕਤਾ ਲਫ਼ਜ਼ ਗੁਰੂ ਸਾਹਿਬ ਨੇ ਕਿਹਾ ਕਿ ਲਿਬਰੇਟਿਡ, ਔਰ ਇਹ ਉਹੀ ਸਿੱਖ ਸਨ ਜਿਹੜੇ ਕਦੇ ਬੇਦਾਵੀਏ ਸਨ। ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਔਰ ਕਿਵੇਂ ਮਾਈ ਭਾਗੋ ਦੀ ਕਮਾਂਡ 'ਚ ਇਹ ਜਿਹੜੇ ਡਿਜ਼ਰਟਰ ਸਨ, ਬੇਦਾਵੀਏ ਸਨ, ਨਾ ਸਿਰਫ ਦਾਅਵੇਦਾਰ ਬਣੇ, ਸ਼ਹੀਦੀਆਂ ਵੀ ਪਾਈਆਂ। ਔਰ ਅਰਦਾਸ ਦੇ ਵਿੱਚ ਜਦੋਂ ਅਸੀਂ ਯਾਦ ਕਰਦੇ ਹਾਂ, ਸਭ ਤੋਂ ਪਹਿਲਾਂ 5 ਪਿਆਰੇ, ਫਿਰ 4 ਸਾਹਿਬਜ਼ਾਦੇ ਤੇ ਫਿਰ 40 ਮੁਕਤੇ, ਇਹ ਉਹਨਾਂ ਦਾ ਮੁਕਾਮ ਹੈ। ਔਰ ਉਸੇ ਸਥਾਨ ਦੇ ਉੱਤੇ ਜਿਹੜਾ ਕਦੇ ਖਿਦਰਾਣਾ ਸੀ, ਉੱਥੇ ਮੁਕਤਸਰ ਸਾਹਿਬ ਸੁਸ਼ੋਭਿਤ ਹੈ। ਸੋ ਜ਼ਾਹਰ ਹੈ ਕਿ ਅਸੀਂ ਜਦੋਂ ਆਪਣੇ ਆਪ ਵੱਲ ਦੇਖੀਏ, ਜਿਹੜੇ ਅਸੀਂ ਬਹੁਤ ਸਾਰੇ ਬੇਦਾਵੀ ਹੈ, ਕਹਿਣ ਨੂੰ ਅਸੀਂ ਭਾਵੇਂ ਸਿੱਖ ਸ਼ਕਲੋ ਸੂਰਤ ਵੀ ਸਾਡੀ ਹੋਏ, ਪਰ ਸਾਡਾ ਈਮਾਨ, ਸਾਡਾ ਫੇਥ, ਗੁਰੂ ਪ੍ਰਤੀ ਸਾਡੀ ਸਮਰਪਣ ਭਾਵਨਾ, ਇਹ ਕਮਜ਼ੋਰ ਹੈ। ਔਰ ਗੱਲ ਅਲਟੀਮੇਟਲੀ ਈਮਾਨ ਦੀ ਹੁੰਦੀ ਹੈ। ਇਸ ਬੀਤੇ ਸੰਡੇ ਜਦੋਂ ਅਸੀਂ ਗਏ ਬਾਲਟੀਮੋਰ, ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ, ਉਹਨਾਂ ਦੇ ਨੈਫਿਊ ਨੇ, ਉਹਨਾਂ ਦੇ ਫਾਦਰ ਇਨ ਲਾਅ ਜਿਹੜੇ ਫੌਜ ਕਰਨਲ ਸਨ, ਰਿਟਾਇਰਡ, ਉਹ ਚੜ੍ਹਾਈ ਕਰ ਗਏ ਸੀ। ਤਾਂ ਉਹਨਾਂ ਦੇ ਘਰ ਦੀ ਗੈਦਰਿੰਗ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਬਾਲਟੀਮੋਰ ਏਰੀਆ ਦੇ ਡਾਕਟਰਸ, ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਵੀ ਸਨ, ਇੰਡੀਅਨ ਵੀ, ਕੋਈ ਮਹਾਰਾਸ਼ਟਰੀਅਨ, ਕੋਈ ਦੂਸਰੇ, ਔਰ ਜ਼ਾਹਰ ਹੈ ਸਿੱਖ ਪਰਿਵਾਰ ਵੀ ਸਨ। ਮੈਨੂੰ ਵੀ ਉਹਨਾਂ ਨੇ ਬੋਲਣ ਦੇ ਲਈ ਕਿਹਾ, ਔਰ ਮੈਂ ਇਹੀ ਕਿਹਾ ਵੀ ਅਲਟੀਮੇਟਲੀ ਗੱਲ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕਰਦੇ ਹਾਂ, ਔਰ ਅਲਾਮਾ ਇਕਬਾਲ ਨੂੰ ਵੀ ਮੈਂ ਕੋਟ ਕੀਤਾ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ, ਕਿ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से, ना ਨੂਰੀ ਹੈ ਨਾ ਨਾਰੀ ਹੈ। ਕਿ ਅਲਟੀਮੇਟਲੀ ਲੇਬਲ ਕੀ ਹੈ ਤੁਹਾਡੇ ਤੇ, ਇਹ ਸ਼ਾਇਦ ਮੈਟਰ ਨਹੀਂ ਕਰਦਾ ਹੈ। ਅਲਟੀਮੇਟਲੀ ਰੱਬ ਦੀ ਦਰਗਾਹ 'ਚ ਤਾਂ ਤੁਹਾਡੇ ਅਮਲ ਨੇ। ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਕਿ ਸੱਚ ਬਹੁਤ ਵੱਡੀ ਗੱਲ ਹੈ, ਪਰ ਕੀ ਉਹ ਸੱਚ ਤੁਹਾਡੀ ਜ਼ਿੰਦਗੀ 'ਚ ਅਪਲਾਈਡ ਹੈ? ਕਿ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਗਰੀਡ, ਹਸਤ, ਇਹ ਸਾਰੇ ਤੋਂ ਦੂਰ ਬਚ ਕੇ ਇਮਾਨਦਾਰੀ ਦੇ ਨਾਲ ਆਪਣਾ ਈਮਾਨ ਕਾਇਮ ਰੱਖਦੇ ਹੋ? ਸੋ ਜਦੋਂ ਇਹ ਕ੍ਰਾਈਟੇਰੀਆ ਆਉਂਦਾ ਹੈ ਕਿ ਭਾਈ ਅਲਟੀਮੇਟਲੀ ਪੈਦਾ ਤਾਂ ਸਾਨੂੰ ਸਭ ਨੂੰ ਰੱਬ ਨੇ ਹੀ ਕੀਤਾ ਹੈ, ਪਰ ਅਸੀਂ ਨੂਰੀ ਬਣਨਾ, ਉਸ ਰੱਬ ਦੇ ਬੱਚੇ ਬਣਨਾ, ਔਰ ਰੱਬ ਦੇ ਜਿਹੜੇ ਗੁਣ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਰੱਬ ਦਾ ਬੰਦਾ ਰੱਬ ਵਰਗਾ ਹੀ ਹੋਣਾ ਚਾਹੀਦਾ ਹੈ। ਕੀ ਸਾਡੇ 'ਚ ਉਹ ਗੁਣ ਨੇ? ਜਾਂ ਨਾਰ ਅੱਗ ਨੂੰ ਕਹਿੰਦੇ ਨੇ। ਹੁਣ ਅੱਗ ਵਿਕਾਰਾਂ ਦੀ ਵੀ ਹੈ, ਅੱਗ ਜਿਹੜੀ ਹੈ ਉਹ ਦੋਜ਼ਖ ਦੀ ਵੀ ਹੈ। ਉਹ ਤਾਂ ਦੋਜ਼ਖ ਦੀ ਤਾਂ ਬਾਅਦ 'ਚ ਹੋਏਗੀ, ਪਹਿਲਾਂ ਤਾਂ ਜਿਉਂਦਿਆਂ ਅਸੀਂ ਉਸ ਅੱਗ ਦੇ ਵਿੱਚ ਹੀ ਸੜਦੇ ਹਾਂ, ਜਿਹੜੀ ਸਾਨੂੰ ਚੈਨ ਨਹੀਂ ਲੈਣ ਦਿੰਦੀ, ਜਿਹੜੀ ਸਾਨੂੰ ਟਿਕਾ 'ਚ ਨਹੀਂ ਰਹਿਣ ਦਿੰਦੀ, ਜਿਹੜੀ ਸਾਡੇ ਅੰਦਰ ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਏ, ਉਸ ਦੌੜ ਦੇ ਵਿੱਚ ਅਸੀਂ ਦੌੜ ਰਹੇ ਹੁੰਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਬੇਸ਼ੱਕ ਦਿਨ ਕੋਈ ਨਾ ਪਵਿੱਤਰ ਹੁੰਦਾ ਨਾ ਅਪਵਿੱਤਰ ਹੁੰਦਾ, ਕੋਈ ਨਹੀਂ ਹੈ ਕਿ ਇਹ ਬੜਾ ਕੋਈ ਜਿਹੜਾ ਹੈ ਉਹ ਖਾਸ ਆਸਪੀਸ਼ੀਅਸ ਹੈ ਤੇ ਅਨਆਸਪੀਸ਼ੀਅਸ ਹੈ। ਸਿੱਖੀ ਇਹਦੇ 'ਚ ਯਕੀਨ ਨਹੀਂ ਕਰਦੀ, ਪਰ ਗੁਰੂ ਸਾਹਿਬਾਨ ਨੇ ਹਰ ਓਕੇਜ਼ਨ ਨੂੰ, ਭਾਵੇਂ ਉਹ ਸ਼ੁਰੂਆਤ ਹੈ ਮਹੀਨੇ ਦੀ, ਜਾਂ ਜਦੋਂ ਅਸੀਂ ਆਪਣਾ ਦਿਨ ਸ਼ੁਰੂ ਕਰਦੇ ਹਾਂ, ਉਸ ਦੇ ਹਵਾਲੇ ਨਾਲ, ਮੌਸਮਾਂ ਦੇ ਹਵਾਲੇ ਨਾਲ, ਗੁਰਬਾਣੀ ਦੇ ਵਿੱਚ ਤੁਹਾਨੂੰ ਸ਼ਬਦ ਮਿਲਦੇ ਨੇ ਜਿਹੜੇ ਤੁਹਾਨੂੰ ਹਰ ਓਕੇਜ਼ਨ ਦੇ ਉੱਤੇ, ਜਦੋਂ ਤੁਸੀਂ ਉਸ ਟ੍ਰੈਡੀਸ਼ਨ 'ਚੋਂ ਲੰਘ ਰਹੇ ਹੁੰਦੇ ਹੋ, ਜ਼ਾਹਰ ਹੈ ਕਿ ਸਾਡੇ ਲਈ ਮਾਘੀ
ਮੁਕਤਸਰ ਉਹ ਬੇਦਾਵੀਆਂ ਦਾ ਦਾਅਵੇਦਾਰ ਬਣਨਾ। ਤੇ ਜੇ ਪੰਜਾਬ ਦੇ ਕਲਚਰ ਦੇ ਵਿੱਚ ਕੋਈ ਸਾਊਥ ਦੇ ਵਿੱਚ ਨਹੀਂ ਮਨਾਇਆ ਜਾਂਦਾ ਦਿਨ, ਜਿਹੜਾ ਯੂਜੂਲੀ ਮਾਘੀ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ ਲੋਹੜੀ ਦਾ ਦਿਨ। ਜੀ ਸੋ ਪੰਜਾਬ ਦੇ ਵਿੱਚ ਅੱਜ ਵੀ ਭਾਵੇਂ ਜਿੰਨਾ ਮਰਜ਼ੀ ਇਹ ਦੋ ਕੌਮਾਂ ਦੇ ਵਿੱਚ ਵਖਰੇਵਾਂ ਪਾਣ, ਦੁੱਲਾ ਤੇ ਪੱਟੀ, ਇਹ ਜਿਹੜਾ ਦੁੱਲਾ ਪੱਟੀ ਹੈ ਇਹ ਦੋ ਨਹੀਂ ਨਾ, ਇੱਕ ਕਰੈਕਟਰ ਹੈ। ਪੱਟੀ ਉਸ ਦਾ ਹੀ ਜ਼ਾਹਰ ਹੈ, ਜੱਟਾਂ ਦੀ ਗੋਤ ਹੈ ਸਟਰੋਂਗ, ਔਰ ਲਹਿੰਦੇ ਪੰਜਾਬ ਦਾ ਇਹ ਕਰੈਕਟਰ ਜਿਹਨੇ ਚੈਲੰਜ ਕੀਤਾ ਅਕਬਰ ਨੂੰ ਵੀ, ਔਰ ਫਾਈਨਲੀ ਜਿਹੜਾ ਉਹ ਮੁਖਬਰ ਰਾਹੀਂ ਫੜਿਆ ਗਿਆ। ਔਰ ਇਸ ਦਾ ਇੰਨਾ ਕੁ ਇੰਪੈਕਟ ਹੈ ਅੱਜ ਤੱਕ ਵੀ, ਜਦੋਂ ਲੋਹੜੀ ਮੰਗਦੇ ਨੇ ਤੇ ਇਹ ਜਿਹੜਾ ਦੁੱਲੇ ਪੱਟੀ ਦਾ ਇਹ ਨਾਲ ਉਹਨੂੰ ਟ੍ਰਿਬਿਊਟ ਦਿੰਦਾ ਗੀਤ ਹੈ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਟੀ ਵਾਲਾ ਹੋ, ਦੁੱਲੇ ਤੀ। ਹੁਣ ਉਹ ਜਿਹੜਾ ਸਾਰਾ ਸੌਂਗ ਹੈ ਉਹ ਦੇਖੋ ਕਿ ਵੀ ਦੁੱਲਾ ਪੱਟੀ ਉਹਨਾਂ ਦਾ ਰੱਖਿਅਕ ਬਣ ਕੇ ਆਂਦਾ ਹੈ, ਉਹਨਾਂ ਬੱਚੀਆਂ ਦਾ ਜਿਹੜੇ ਡਿਸਆਨਰ ਨੇ, ਜਿਨ੍ਹਾਂ ਨੂੰ ਦੇ ਕੋਲ ਸਾਧਨ ਨਹੀਂ ਨੇ ਬੱਚੀ ਵਿਆਹਣ ਦੇ, ਔਰ ਉਹ ਜਿਹੜਾ ਆ ਕੇ ਆਪਣੀਆਂ ਧੀਆਂ ਬਣਾ ਕੇ। ਸੋ ਪੰਜਾਬ ਦੇ ਵਿੱਚ ਉਹ ਦੁੱਲਾ ਪੱਟੀ ਹੋਏ, ਜੱਗਾ ਡਾਕੂ ਹੋਏ, ਕਈ ਵਾਰੀ ਕਿਹਾ ਜਾਂਦਾ ਇਹਨਾਂ ਨੂੰ ਜੋ ਮਰਜ਼ੀ ਲਫ਼ਜ਼ ਕਹੇ ਜਾਣ, ਪਰ ਅਸਲ ਲੋਕ ਨਾਇਕ ਉਹੀ ਹੁੰਦੇ ਨੇ ਜਿਹੜੇ ਗਰੀਬਾਂ ਦੇ ਨਾਲ ਖਲੋਂਦੇ ਨੇ, ਉਹਨਾਂ ਦੇ ਹੱਕਾਂ ਲਈ ਖਲੋਂਦੇ ਨੇ। ਸੋ ਇਹ ਇੱਕ ਰਵਾਇਤੀ ਜਿਹੜਾ ਉਹ ਬਣੀ ਹੋਈ ਹੈ ਦੋਨੋਂ ਪਾਸੇ। ਇਸ ਵਾਰ ਮੈਂ ਦੇਖ ਰਿਹਾ ਸੀ ਪਾਕਿਸਤਾਨ ਦੇ ਹਵਾਲੇ ਨਾਲ ਵੀ ਉਹ ਇਹਨੂੰ ਇੱਕ ਤਹਿਜ਼ੀਬੀ ਦਿਨ ਦੇ ਤੌਰ ਤੇ ਕਿ ਸਾਡਾ, ਲੇਕਿਨ ਮੈਂ ਸਮਝਦਾ ਵੀ ਇਹ ਪੰਜਾਬ ਦੀ ਇੱਕ ਟ੍ਰੈਡੀਸ਼ਨ ਹੈ ਜਿੱਥੇ ਅਸੀਂ ਆਪਣੇ ਨਾਇਕਾਂ ਨੂੰ, ਹੀਰੋਆਂ ਨੂੰ ਸੈਲੀਬ੍ਰੇਟ ਕਰਦੇ। ਔਰ ਜ਼ਾਹਰ ਹੈ ਕਿ ਮਾਘ ਦੀ ਸ਼ੁਰੂਆਤ ਜਿਹੜਾ 12 ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਸੀ, ਉਹਦੇ ਚੋਂ ਹੀ ਉਸ ਸ਼ਬਦ ਨੂੰ ਚੁਣਦੇ। ਸੋ ਇਹਦੇ ਚ ਵੀ ਬੇਸਿਕਲੀ ਇੱਕ ਪਾਸੇ ਹਿੰਦੂ ਕਰਮਕਾਂਡ ਹੈ ਜਿਸ ਦੇ ਵਿੱਚ ਤੀਰਥਾਂ ਤੇ ਨਹਾਣਾ, ਪਿਲਗ੍ਰਿਮ, ਗੰਗਾ, ਜਮਨਾ, ਸਰਸਵਤੀ, ਗੋਦਾਵਰੀ, ਜਿਹੜੀਆਂ ਇਹਨਾਂ ਦੀਆਂ, ਸਰਸਵਤੀ ਦਾ ਇਮੈਜਿਨਡ ਰਿਵਰ ਹੈ ਮਿਸਟਿਕ, ਔਰ ਉਹਦੇ ਚ ਨਹਾਣਾ, ਪੰਡਤਾਂ ਨੂੰ ਦਾਨ ਦੇਣਾ, ਇਹੀ ਪਵਿੱਤਰ ਸੀ। ਪਰ ਇਧਰ ਜੇ 12ਵਾਂ ਅਸੀਂ ਮਾਝ ਦੇਖਦੇ ਹਾਂ ਤਾਂ ਉਹਦੇ ਚ ਵੀ ਗੁਰੂ ਸਾਹਿਬ ਨੇ, ਗੁਰੂ ਅਰਜਨ ਸਾਹਿਬ ਦਾ ਹੈ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾ। ਕਿ ਇਹ ਵਾਹਿਗੁਰੂ ਦੇ ਨਾਂ ਦਾ ਦਾਨ ਹੈ, ਉਹਦੀ ਯਾਦ ਹੈ। ਔਰ ਇਹ ਸ਼ਬਦ ਜਿਹੜਾ ਰਾਗ ਤੁਖਾਰੀ ਚ ਹੈ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗੈ ਅੰਕ ਸਮਾਨਿਆ, ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾਂ ਸਰਨਾਵਾਂ, ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦ ਸਮਾਵਾਂ, ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ, ਨਾਨਕ ਮਾਘ ਮਹਾਰਸ, ਹਰ ਜਪ 68 ਤੀਰਥ ਨਾਤਾ। ਹੁਣ ਇਹਦੇ ਚ ਜ਼ਾਹਰ ਹੈ ਕਿ ਗੁਰੂ ਸਾਹਿਬ ਨੇ ਸਪਸ਼ਟਤਾ ਦੇ ਨਾਲ ਇਹ ਕਿਹਾ ਕਿ ਭਾਈ ਅੰਤਰਗਤ ਤੀਰਥ ਮਲ ਨਹਾਓ, ਕਿ ਬਾਹਰ ਗੰਗਾ ਜਮਨਾ ਚ ਨਹਾਣਾ ਜਾਂ ਉਹਨਾਂ ਦੇ ਪੰਡਤਾਂ ਨੂੰ ਜਾ ਕੇ ਦਾਨ ਦੇਣਾ, ਇਹਨੇ ਤੁਹਾਡਾ ਕਲਿਆਣ ਨਹੀਂ ਕਰਨਾ। ਰੱਬ ਤੁਹਾਡੇ ਅੰਦਰ ਹੈ। ਤੇ ਮਾਘ ਮਜਨ ਸੰਗ ਸਾਹਿਬ, ਜੇ ਤੁਸੀਂ ਇਸ਼ਨਾਨ ਕਰਨਾ ਹੈ ਤੇ ਅੰਦਰ ਦੇ ਤੀਰਥ ਦੇ ਵਿੱਚ ਕਰੋ ਜਿਹੜਾ ਰੱਬ ਦੀ ਯਾਦ ਹੈ। ਔਰ ਇਹ ਹੈ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਕਿ ਮਾਘ ਦਾ ਮਹੀਨਾ ਤਾਂ ਹੀ ਪਵਿੱਤਰ ਹੋਏਗਾ ਜੇ ਤੁਹਾਨੂੰ ਇਸ ਗੱਲ ਦੀ ਸਮਝ ਹੋਏਗੀ ਕਿ ਵਾਹਿਗੁਰੂ ਦੀ ਯਾਦ ਦਾ ਤੀਰਥ ਤੁਹਾਡੇ ਅੰਦਰ ਹੈ। ਤੁਹਾਨੂੰ ਬਾਹਰ ਜਾ ਕੇ ਜਿਹੜਾ ਉਹ ਭਟਕਣ ਦੀ ਲੋੜ ਨਹੀਂ ਹੈ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ, ਕਿ ਜਦੋਂ ਤੁਸੀਂ ਉਸ ਵਾਹਿਗੁਰੂ ਦੇ ਯਾਦ, ਉਸ ਦੇ ਗੁਣ ਤੁਹਾਡੇ ਅੰਦਰ ਆ ਜਾਂਦੇ ਨੇ ਤੇ ਇਵੇਂ ਹੀ ਹੈ ਕਿ ਪਿਆਰਾ ਤੁਹਾਨੂੰ ਮਿਲ ਪਿਆ, ਔਰ ਉਹਦੇ ਗੁਣਾਂ ਨੂੰ ਗ੍ਰਹਿਣ ਕਰਕੇ, ਗਹਿ ਹੁੰਦਾ ਗ੍ਰਹਿਣ ਕਰਨਾ, ਤੁਸੀਂ ਉਸ ਗੁਰੂ ਦੀ ਅੰਕ ਹੁੰਦਾ ਗੋਦ, ਉਸ ਦੇ ਵਿੱਚ ਤੁਸੀਂ ਸਮਾ ਜਾਂਦੇ ਹੋ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾਂ ਸਾਹੇ ਮੇਰੇ ਪਿਆਰੇ ਪ੍ਰੀਤਮ, ਮੇਰੇ ਪਿਆਰੇ ਮੈਂ ਤੇਰੀ ਗੋਦ 'ਚ, ਮੇਰੇ ਸੋਹਣੇ ਵਾਹਿਗੁਰੂ, ਮੈਂ ਜੇ ਤੂੰ ਮੇਰੇ ਨਾਲ ਹੈ, ਜੇ ਤੈਨੂੰ ਚੰਗਾ ਲੱਗੇਗਾ ਤਾਂ ਹੀ ਮੈਂ ਇਸ ਨਾਮ ਦੇ ਤੀਰਥ ਦੇ ਵਿੱਚ ਨਹਾ ਸਕਦਾ ਹਾਂ ਜਾਂ ਨਹਾ ਸਕਦੀ ਹਾਂ। ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦ ਸਮਾਵਾਂ, ਮੇਰੇ ਲਈ ਤੇਰੀ ਯਾਦ ਹੀ ਗੰਗਾ ਜਮਨਾ ਔਰ ਇਹ ਸਾਰਾ ਤ੍ਰਿਵੇਣੀ, ਕਿਉਂਕਿ ਜਿੱਥੇ ਗੰਗਾ ਜਮਨਾ ਸਰਸਵਤੀ ਮਿਲਦੀ ਹੈ ਉਹਨੂੰ ਸੰਗਮ ਕਹਿੰਦੇ ਨੇ, ਤ੍ਰਿਵੇਣੀ ਹੈ ਮੇਰੇ ਲਈ। ਮਾਨੋ ਸੱਤੋ ਸਮੁੰਦਰ ਵੀ ਔਰ ਇਹ ਸਾਰੀਆਂ ਪਵਿੱਤਰ ਨਦੀਆਂ ਵੀ ਸਿਰਫ ਤੇ ਸਿਰਫ ਤੇਰੀ ਯਾਦ ਹੈ। ਜੇ ਤੂੰ ਮੈਨੂੰ ਯਾਦ ਹੈ ਤਾਂ ਮਾਨੋ ਮੈਂ ਇਹਨਾਂ ਸਾਰਿਆਂ 'ਚ ਇਸ਼ਨਾਨ ਕਰ ਲਿਆ। ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ, ਕਿ ਮੈਂ ਹੇ ਵਾਹਿਗੁਰੂ ਜਿਹੜਾ ਤੂੰ ਜੁਗੋ ਜੁਗ ਏਕੋ ਹੈ, ਇੱਕੋ ਹੀ ਹੈ,
ਤੇਰੀ ਯਾਦ ਹੀ ਮੇਰੇ ਲਈ ਪੁੰਨ ਹੈ, ਦਾਨ ਹੈ, ਨਾਨਕ ਮਾਗ ਮਹਾਰਸ। ਕਿ ਜੇ ਮੇਰੇ ਅੰਦਰ ਤੇਰੀ ਯਾਦ ਦਾ ਮਹਾਰਸ ਹੈ ਇਸ ਸਾਰੇ ਮਹੀਨੇ 'ਚ, ਹਰ ਜਪ ਜਿਹੜਾ ਕਿ ਤੇਰੀ ਜਪਣ ਦੇ ਨਾਲ ਹੋਏਗਾ, 68 ਤੀਰਥ ਨਾਤਾ। ਪੰਡਤਾਂ ਨੇ 8 ਤੇ 60 68 ਤੀਰਥ ਨੇ ਉਹਨਾਂ ਦੇ ਕੁੱਲ ਮਿਲਾ ਕੇ, ਉਤੋਂ ਸ਼ੁਰੂ ਕਰਕੇ ਇੱਕ ਸਿਰੇ ਤੋਂ 68, ਤੁਸੀਂ 68 ਸਾਲ ਉਮਰ ਹੋਏ, ਸਾਲ 'ਚ ਵੀ ਇੱਕ ਨਹਾਓ ਤੇ ਪੂਰੇ ਨਹੀਂ ਹੁੰਦੇ। ਸੋ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਸਾਡੇ ਲਈ ਉਹੀ ਤੀਰਥ ਹੈ ਜਿਹੜਾ ਅੰਦਰ ਸਾਡੇ ਹੈ, ਔਰ ਉਸ ਦੇ ਵਿੱਚ ਨਿਤ ਇਸ਼ਨਾਨ ਕਰਨਾ, ਰੱਬ ਦੀ ਯਾਦ ਨਾਲ ਜੁੜਨਾ, ਇਹੀ ਮਾਘ ਦੇ ਮਹੀਨੇ ਦੇ ਲਈ ਸਾਨੂੰ ਗੁਰੂ ਸਾਹਿਬਾਨ ਦਾ ਆਦੇਸ਼ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ